ਰਾਤ ਕਹਾਣੀ ਡਾਕਟਰ ਮੁਹੰਮਦ ਬਸ਼ੀਰ ਗੁਰਾਇਆ। ਡਾਕਟਰ ਮੁਹੰਮਦ ਬਸ਼ੀਰ ਗੁਰਾਇਆ 1 ਜਨਵਰੀ 1940 ਨੂੰ ਚੱਕ 44 ਜ਼ਿਲ੍ਹਾ ਗੁਜਰਾਤ ਵਿੱਚ ਪੈਦਾ ਹੋਏ। ਮਿਡਲ ਤੱਕ ਤਾਲੀਮ ਇੱਥੇ ਹੀ ਹਾਸਲ ਕੀਤੀ। 1955 ਵਿੱਚ ਆਪਣੇ ਆਬਾਈ ਪਿੰਡ ਮੰਡੀ ਕੇ ਗੁਰਾਇਆ ਜ਼ਿਲ੍ਹਾ ਸਿਆਲਕੋਟ ਆਏ। ਪੰਜਾਬ ਯੂਨੀਵਰਸਿਟੀ ਤੋਂ MA ਨਫਸੀਆਤ ਤੇ MA ਪੰਜਾਬੀ LLB PhD ਤੇ MPhil ਇਕਬਾਲੀਆਤ ਦੀਆਂ ਡਿਗਰੀਆਂ ਹਾਸਲ ਕੀਤੀਆਂ। 1973 ਵਿੱਚ ਤੋਂ 1980 ਤੱਕ ਅਕਦਸ ਪਬਲੀਕੇਸ਼ਨ ਦੇ ਮੈਨੇਜਰ ਹੈ। 1987 ਤੱਕ ਜਿਨਾਹ ਇਸਲਾਮੀਆ ਕਾਲਜ ਆਫ ਕਾਮਰਸ ਦੇ ਪ੍ਰਿੰਸੀਪਲ। 1990 ਤੱਕ ਮੁਸਲਿਮ ਲਾਅ ਕਾਲਜ ਰਾਵਲਪਿੰਡੀ ਦੇ ਪ੍ਰਿੰਸੀਪਲ ਤੇ ਦਸੰਬਰ 1993 ਤੱਕ ਨੈਸ਼ਨਲ ਕਾਲਜ ਬਰਾਏ ਅਬਲਾਗਿਆਤ ਦੇ ਵੀ ਪ੍ਰਿੰਸੀਪਲ ਰਹੇ। ਮੁਕਤਦਰਾ ਕੌਮੀ ਜ਼ਬਾਨ ਲਾਹੌਰ ਦੇ ਨਿਗਰਾਨ ਆਲਾ ਰਹੇ। ਉਹਨਾਂ ਦੀਆਂ ਇਲਮੀ ਤੇ ਅਦਬੀ ਕਾਵਿਸ਼ਾਂ ਮੁਤਰਜਜ਼ਾਇਲ ਨੇ। ਮੌਲਵੀ ਗੁਲਾਮ ਰਸੂਲ ਆਲਮਪੁਰੀ, ਹਾਮਦ ਸ਼ਾਹ ਅਬਾਸੀ ਪੰਜਾਬੀ ਕਾਇਦਾ, ਸੂਰਜ ਯਾਸੀਨ ਦਾ ਪੰਜਾਬੀ ਤਰਜਮਾ ਤੇ ਤਫਸੀਰ, ਅਬਿਆਤੇ ਬਾਹੂ ਦਾ ਪੰਜਾਬੀ ਤਰਜਮਾ ਤੇ ਤਸ਼ਰੀਹ, ਪ੍ਰਿੰਸੀਪਲ ਆਫ ਕਮਰਸ਼ਲ ਲਾਅ ਇੰਗਲਿਸ਼, ਜਦੀਦ ਅਸੂਲ ਤਿਜਾਰਤ ਉਰਦੂ, ਨਜ਼ਰ ਸਾਨੀ ਗਜ਼ਲੀਆਤ, ਖੁਸ਼ਹਾਲ ਖਾਨ ਖਟਕ ਨਸਰੀ ਪੰਜਾਬੀ ਤਰਜਮਾ, ਬਰਨਸ ਲਾਅ ਇੰਗਲਿਸ਼। ਉਹਨਾਂ ਦੇ ਇਲਮੀ ਤੇ ਅਦਬੀ ਮਜ਼ਮੂਨਾਂ ਤੇ ਤਕਰੀਰਾਂ ਰੇਡੀਓ ਤੇ TV ਤੋਂ ਨਸ਼ਰ ਹੁੰਦੇ ਰਹਿੰਦੇ ਨੇ ਤੇ ਤਾਲੀਮ ਤੇ ਅਦਬ ਬਾਰੇ ਉਹਨਾਂ ਦੇ ਮਜ਼ਮੂਨ ਤੇ ਕਾਲਮ ਅਕਸਰ ਅਖਬਾਰਾਂ ਤੇ ਰਸਾਲਿਆਂ ਵਿੱਚ ਸ਼ਾਇਆ ਹੁੰਦੇ ਰਹਿੰਦੇ ਨੇ। ਜ਼ਰਾਅਤ ਕਹਾਣੀ ਜ਼ਮੀਨ ਦੇ ਇਲਮਾਂ ਦੇ ਮਹਿਰਾਂ ਮੁਤਾਬਕ ਦੁਨੀਆ ਦਾ ਕੁੱਲ ਰਕਬਾ 30 ਅਰਬ ਏਕੜ ਹੈ, ਜਿਹਦਾ 3/10 ਹਿੱਸਾ ਖੁਸ਼ਕੀ ਤੇ ਬਾਕੀ ਸਭ ਪਾਣੀ ਹੈ। ਇਹਨਾਂ ਦੇ ਇੱਕ ਹੋਰ ਅੰਦਾਜ਼ੇ ਮੁਜਬ ਦੁਨੀਆ ਦਾ ਸਿਰਫ 10ਵਾਂ ਹਿੱਸਾ ਜ਼ਰਾਅਤ ਲਈ ਇਸਤੇਮਾਲ ਹੋ ਰਿਹਾ ਹੈ। ਤਾਰੀਖੀ ਤੌਰ 'ਤੇ ਇਹ ਵੀ ਸਾਬਤ ਹੈ ਕਿ ਜ਼ਮੀਨ ਉੱਤੇ ਜ਼ਿੰਦਗੀ ਦਾ ਆਗਾਜ਼ ਪਾਣੀ ਦੇ ਜ਼ਰੀਏ ਹੋਇਆ। ਕੁਰਾਨ ਪਾਕ ਵਿੱਚ ਸੂਰਤ ਹੂਦ ਦੀ ਆਇਤ ਨੰਬਰ 7 ਵਿੱਚ ਆਉਂਦਾ ਹੈ ਕਿ ਤੇ ਉਹ ਹੈ ਜਿਹਨੇ ਬਣਾਏ ਅਸਮਾਨ ਤੇ ਜ਼ਮੀਨ 6 ਦਿਨ ਵਿੱਚ ਤੇ ਉਹਦਾ ਤਖਤ ਸੀ ਪਾਣੀ ਉੱਤੇ। ਯਾਨੀ ਅਸਮਾਨ ਤੇ ਜ਼ਮੀਨ ਦੀ ਮਖਲੂਕ ਤੋਂ ਪਹਿਲਾਂ ਪਾਣੀ ਦੀ ਤਖਲੀਕ ਹੋਈ, ਜਿਹੜਾ ਮਾਦਾ ਹਯਾਤ ਬਣਨ ਵਾਲਾ ਸੀ। ਪਾਣੀ ਤੇ ਜ਼ਮੀਨ ਦੋਵੇਂ ਮਿਲ ਕੇ ਗਜ਼ਾ ਪੈਦਾ ਕਰਦੇ ਨੇ। ਇਹ ਅਮਲ ਪੁਰਾਣੇ ਜ਼ਮਾਨੇ ਤੋਂ ਜਾਰੀ ਹੈ। ਜ਼ਮੀਨ ਤੋਂ ਅਨਾਜ ਤੇ ਖੁਰਾਕ ਹਾਸਲ ਕਰਨ ਲਈ ਪਾਣੀ ਬੁਨਿਆਦੀ ਕਿਰਦਾਰ ਅਦਾ ਕਰਦਾ ਹੈ। ਸੂਰਤ ਕਾਫ ਦੀ ਆਇਤ ਨੰਬਰ 45 ਵਿੱਚ ਕਿਹਾ ਗਿਆ ਹੈ ਕਿ ਪਾਣੀ ਉਤਾਰਿਆ ਅਸਾਂ ਅਸਮਾਨ ਤੋਂ, ਫਿਰ ਇਹਦੀ ਵਜ੍ਹਾ ਨਾਲ ਜ਼ਮੀਨ ਵਿੱਚੋਂ ਨਿਕਲਿਆ ਰਲਿਆ ਮਿਲਿਆ ਸਬਜ਼ਾ। ਪਾਣੀ ਤੋਂ ਸਭ ਚੀਜ਼ਾਂ ਬਣੀਆਂ, ਜ਼ਮੀਨ ਅਸਮਾਨ ਤੇ ਸਭ ਕੁਝ ਹੋਰ। ਦੁਨੀਆ 6 ਦਿਨ ਵਿੱਚ ਬਣਾਈ, ਸਬਜ਼ਾ ਮੇਵਾ ਰੁੱਖ ਜਨੌਰ। ਪਹਿਲ ਲੋਕ ਦਰਿਆਵਾਂ, ਬਰਸਾਤੀ ਨਾਲਿਆਂ ਤੇ ਨੀਵੀਆਂ ਟੋਇਆਂ ਦੇ ਕੋਲ ਆਬਾਦ ਹੋਏ ਸਨ ਤੇ ਇੱਥੇ ਨੇੜੇ ਹੀ ਜ਼ਰਾਅਤ ਦਾ ਕੰਮ ਸ਼ੁਰੂ ਹੋਇਆ। ਫਿਰ ਨੀਵੀਆਂ ਥਾਵਾਂ, ਛੱਪੜਾਂ ਤੇ ਡੂੰਘੀਆਂ ਟੋਇਆਂ ਵਿੱਚ ਬਾਰਿਸ਼ਾਂ ਦਾ ਪਾਣੀ ਇਕੱਠਾ ਕਰਨ ਲੱਗ ਪਏ। ਖੁਸ਼ਕ ਮੌਸਮਾਂ ਵਿੱਚ ਉਹ ਇਸ ਪਾਣੀ ਨਾਲ ਫਸਲਾਂ ਪਿਆਉਣ ਲੱਗ ਪਏ। 1 ਜਾਂ 2 ਬੰਦੇ ਕਿਨਾਰੇ ਦੇ ਕਰੀਬ ਪਾਣੀ ਵਿੱਚ ਖਲੋ ਕੇ ਕਿਸੇ ਦਾਬੜੇ, ਕੜਾਈ, ਤਾਂਬੀਏ, ਪਰਾਤ ਜਾਂ ਸੀਨੀ ਨਾਲ ਪਾਣੀ ਬਹਿਰ ਉਸ ਨਾਲੀ ਵਿੱਚ ਸੁੱਟਦੇ ਸਨ, ਜਿਹੜੀ ਇਸ ਮਕਸਦ ਲਈ ਫਸਲ ਤਿਕਰ ਬਣਾਈ ਹੁੰਦੀ ਸੀ ਕਿ ਇਸ ਨੂੰ ਝਾਟਾ ਲਾਉਣਾ ਆਖਿਆ ਜਾਂਦਾ ਸੀ। ਪੁਰਾਣੇ ਜ਼ਮਾਨੇ ਵਿੱਚ ਲੋਕ ਬੇਰ, ਪੀਲੂ ਤੇ ਜੰਗਲ ਵੇਲੇ ਦੇ ਦੂਜੇ ਫਲ ਖਾ ਕੇ ਗੁਜ਼ਾਰਾ ਕਰਦੇ ਸਨ। ਫਿਰ ਜ਼ਮੀਨਾਂ ਵਿੱਚ ਬੀਜ ਖਿਲਾਰਨ ਲੱਗ ਪਏ। ਫਿਰ ਵਾਈ ਬੀਜੀ ਲਈ ਕਿਸੇ ਸ਼ਕਲ ਵਿੱਚ ਹਲ ਪੰਜਾਲੀ ਬਣਾਈ ਗਈ ਤੇ ਹਲ ਪੰਜਾਲੀ ਨਾਲ ਜਾਨਵਰਾਂ ਦਾ ਇਸਤੇਮਾਲ ਸ਼ੁਰੂ ਹੋ ਗਿਆ। ਉਸ ਜ਼ਮਾਨੇ ਦੀ ਜ਼ਰਾਅਤ ਵਿੱਚ ਇੱਕ ਬੜਾ ਵੱਡਾ ਇਨਕਲਾਬ ਸੀ। ਇਸ ਜ਼ਮਾਨੇ ਵਿੱਚ ਵਾਈ ਵਾਣ ਨੂੰ ਜੱਟ, ਕਿਸਾਨ, ਜ਼ਿਮੀਂਦਾਰ, ਮਜ਼ਾਰੇ, ਰਾਹਕ, ਤਿਹਾਰੀ ਆਖਿਆ ਜਾਣ ਲੱਗਾ। ਕਿੱਸਾ ਹੀਰ ਰਾਂਝਾ ਵਿੱਚ ਸੈਯਦ ਵਾਰਿਸ ਸ਼ਾਹ ਨੇ ਹਲ ਪੰਜਾਲੀ ਜੋ ਕਈ ਰੰਬਾਂ ਤੇ ਦਾਤੀਆਂ ਦਾ ਜ਼ਿਕਰ ਆਪਣੇ ਸ਼ੇਅਰਾਂ ਵਿੱਚ ਕੀਤਾ ਹੈ। ਸੈਯਦ ਵਾਰਿਸ ਸ਼ਾਹ ਲਿਖਦੇ ਨੇ, ਰਾਂਝਾ ਜੋਤਰਾ ਵਾਹ ਕੇ ਥੱਕ ਰਿਹਾ, ਲਾ ਅਰਲੀਆਂ ਛਾਉਂ ਨੂੰ ਆਉਂਦਾ ਏ, ਬੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਵਿਖਾਉਂਦਾ ਏ। ਫਿਰ ਲੋਕੀ ਛੋਟੀਆਂ ਖੂਹੀਆਂ ਬਣਾਉਣ ਲੱਗ ਪਏ, ਪਰ ਇਹ ਪਾਣੀ ਵੀ ਵਾਹਣ ਪਿਆਉਣ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ। ਸਿਰਫ ਸਬਜ਼ੀਆਂ ਤੇ ਛੋਟੀ ਕਿਆਰੀਆਂ ਵਾਲੀਆਂ ਫਸਲਾਂ ਨੂੰ ਹੀ ਲਾਇਆ ਜਾਂਦਾ ਸੀ। ਫਿਰ ਖੂਹਾਂ ਤੇ ਜਲਾਰਾਂ ਦਾ ਜ਼ਮਾਨਾ ਆ ਗਿਆ। ਖੂਹ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਇਸ ਉੱਤੇ ਬੜਾ ਖਰਚਾ ਹੁੰਦਾ ਸੀ ਤੇ ਨਾਲੇ ਖੂਹਾਂ ਦੇ ਠੰਡੇ ਤੇ ਮਿੱਠੇ ਪਾਣੀ ਲਈ ਬੜੇ ਯਤਨ ਕਰਨੇ ਪੈਂਦੇ ਨੇ। ਸੈਫ ਮਲੂਕ ਵਿੱਚ ਮੀਆਂ ਮੁਹੰਮਦ ਬਖਸ਼ ਹੋਰਾਂ ਖੂਹ ਤੇ ਜਲਾਰ ਦਾ ਜ਼ਿਕਰ ਇੰਜ ਕੀਤਾ ਹੈ, ਅਜਬ ਸਮਾਂ ਲੱਗਾ ਵਿੱਚ ਬਾਗ, ਚੀਕਣ ਖੂਹ ਜਲਾਰਾਂ, ਬੂੜੀਏ ਕੁੱਬੇ ਗਲ ਮਿਲਦੇ ਜਿਵੇਂ ਭਰਾਵਾਂ। ਜਲਾਰ ਵੀ ਖੂਹ ਵਾਂਗੂ ਹੀ ਹੁੰਦੀ ਸੀ। ਫ਼ਰਕ ਸਿਰਫ ਇਹ ਵੇ ਕਿ ਖੂਹ ਦੀ ਖੁਦਾਈ ਕਰਨੀ ਪੈਂਦੀ ਹੈ ਤੇ ਜਲਾਰ ਕਿਸੇ ਬਰਸਾਤੀ ਨਾਲੇ ਜਾਂ ਛੱਪੜ ਕੰਢੇ ਥੋੜ੍ਹਾ ਜਿਹਾ ਟੋਇਆ ਕੱਢ ਕੇ ਬਣਾਈ ਜਾਂਦੀ ਹੈ।
ਪਾਣੀ ਰਿੜ ਕੇ ਇਸ ਟੋਏ ਵਿੱਚ ਆ ਜਾਂਦਾ ਹੈ। ਸਾਇੰਸਦਾਨ ਸ਼ੁਰੂ ਤੋਂ ਹੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜ਼ਰਾਅਤ, ਜਾਨਵਰਾਂ ਅਤੇ ਇਨਸਾਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਬੰਦੋਬਸਤ ਕੀਤਾ ਜਾਵੇ। ਦਰਿਆਵਾਂ ਤੋਂ ਨਹਿਰਾਂ, ਬੈਰਾਜ, ਹੈੱਡ ਅਤੇ ਡੈਮ ਐਸੇ ਲਈ ਬਣਾਏ ਗਏ ਨੇ ਕਿ ਅੱਜ ਕੱਲ੍ਹ ਕਈ ਮੁਲਕਾਂ ਵਿੱਚ ਮਸਨੂਈ ਬਾਰਿਸ਼ਾਂ ਵਸਾਉਣ ਲਈ ਤਹਿਕੀਕ ਕੀਤੀ ਗਈ ਹੈ। ਜ਼ਰਾਅਤ ਦਾ ਦੂਜਾ ਜੁਜ਼ ਬੀ ਨੇ। ਪੁਰਾਣੇ ਜ਼ਮਾਨੇ ਦੇ ਬੀਜ ਜ਼ਿਆਦਾ ਪੈਦਾਵਾਰ ਨਹੀਂ ਦਿੰਦੇ ਸਨ। ਜਿਵੇਂ ਜਿਵੇਂ ਜੀਵ ਵੱਧਦੇ ਗਏ, ਨਵੇਂ ਕਿਸਮਾਂ ਦੇ ਅਜੇ ਬੀ ਬੀਜੇ ਜਾਣ ਲੱਗੇ ਜਿਹੜੇ ਜ਼ਿਆਦਾ ਝਾੜ ਦਿੰਦੇ ਸਨ। ਪੜਚੋਲ ਦੇ ਜ਼ਰੀਏ ਹੁਣ ਅਜੇ ਬੀ ਵੀ ਤਿਆਰ ਕਰ ਲਏ ਗਏ ਨੇ ਜਿਹੜੇ ਕੁਝ ਬੇਮੌਸਮੀਆਂ ਸਬਜ਼ੀਆਂ, ਫਲ ਅਤੇ ਫਸਲਾਂ ਪੈਦਾ ਕਰਨ ਲੱਗ ਗਏ ਨੇ। ਪੰਜਾਬ ਵਿੱਚ ਕਣਕ ਸਭ ਤੋਂ ਵੱਡੀ ਫਸਲ ਹੈ ਅਤੇ ਸਾਡੀ ਖੁਰਾਕ ਅਤੇ ਮਾਸ਼ੀਅਤ ਦਾ ਜ਼ਿਆਦਾਤਰ ਦਾਰੋਮਦਾਰ ਐਸੇ ਹੀ ਫਸਲ ਉੱਤੇ ਹੁੰਦਾ ਹੈ। ਇਸ ਕਰਕੇ ਇਸ ਫਸਲ ਦੀ ਬਜਾਈ ਕਟਾਈ ਅਤੇ ਗਹਾਈ ਵੱਲ ਬੜਾ ਧਿਆਨ ਦਿੱਤਾ ਜਾਂਦਾ ਹੈ। ਇਸ 'ਤੇ ਹਰ ਕਿਸੇ ਦੀਆਂ ਆਸਾਂ ਹੁੰਦੀਆਂ ਨੇ। ਆਮ ਤੌਰ 'ਤੇ ਕਿਸਾਨ ਫਸਲ ਚੁੱਕ ਕੇ ਮੁੰਡਿਆਂ ਅਤੇ ਕੁੜੀਆਂ ਦੇ ਵਿਆਹ ਰਚਾ ਦਿੰਦੇ ਨੇ ਅਤੇ ਮੁਟਿਆਰਾਂ ਗਾਉਣ ਲੱਗ ਪੈਂਦੀਆਂ ਨੇ। ਅਤੇ ਹੁਣ ਫਸਲਾਂ ਚੁੱਕੀਆਂ ਗਈਆਂ, ਦਾਜ ਦੀਆਂ ਬਣਾਏ ਨੇ। ਦੁਨੀਆ 4 ਦਿਨਾਂ ਦੀ ਬਜਣਾ ਨਹੀਂ, ਮੁੜ ਸਿਰਾ ਗਾਨਾ। ਕਣਕ ਦੀ ਬਿਜਾਈ ਵੇਲੇ ਸਿਰ ਕਰਨ ਦਾ ਯਤਨ ਕੀਤਾ ਜਾਂਦਾ ਹੈ, ਪਰ ਇਹਦੀ ਕਟਾਈ ਅਤੇ ਗਹਾਈ ਵੇਲੇ ਨਾਲ ਕਰਨ ਲਈ ਵੰਗਾਰਾਂ ਵੀ ਪਾਈਆਂ ਜਾਂਦੀਆਂ ਸਨ। ਢੋਲ ਵਾਲਾ ਸਾਰਾ ਦਿਨ ਡੁੱਗਾ ਲਾਈ ਰੱਖਦਾ ਅਤੇ ਵਾਢੇ ਜੋਸ਼ੋ ਖਰੋਸ਼ ਨਾਲ ਵਾਢੀ ਕਰਦੇ ਰਹਿੰਦੇ। ਸਵਾਣੀਆਂ ਵਾਢੀਆਂ ਲਈ ਹਲਵੇ, ਪੁੜੇ ਅਤੇ ਚੁੰਗੀਆਂ ਵਾਲੀਆਂ ਤੰਦੂਰੀ ਰੋਟੀਆਂ ਖਾਸ ਤੌਰ 'ਤੇ ਤਿਆਰ ਕਰਕੇ ਲਿਆਉਂਦੀਆਂ ਸਨ। ਕਣਕ ਪਿੱਛੋਂ ਮੁੰਜੀ ਪੰਜਾਬ ਦੀ ਇੱਕ ਵੱਡੀ ਫਸਲ ਹੈ। ਮੁੰਜੀ ਆਮ ਤੌਰ 'ਤੇ ਲਾਭ ਪਨੀਰੀ ਦੀ ਲੱਗਦੀ ਹੈ। ਮੁੰਜੀ ਦਾ ਬੀਜ ਪਹਿਲਾਂ ਇੱਕ ਥਾਂ ਛੱਟੇ ਨਾਲ ਬੀਜਿਆ ਜਾਂਦਾ ਹੈ। ਜਦ ਬੂਟੇ ਫੁੱਟ ਸਵਾ ਫੁੱਟ ਦੇ ਹੋ ਜਾਂਦੇ ਨੇ ਅਤੇ ਫਿਰ ਜੜ੍ਹਾਂ ਤੋਂ ਉਖੇੜ ਕੇ ਕੱਦੂ ਕੀਤੀਆਂ ਖੇਤਾਂ ਵਿੱਚ ਉਹ ਪੌਦੇ ਹਿੱਕ ਕਰਕੇ ਪਾਣੀ ਵਾਲੀ ਨਰਮ ਜ਼ਮੀਨ ਵਿੱਚ ਲਾਏ ਜਾਂਦੇ ਨੇ। ਇਹਨਾਂ ਬੂਟਿਆਂ ਨੂੰ ਲਾਭ ਆਖਿਆ ਜਾਂਦਾ ਹੈ। ਮੁੰਜੀ ਦੇ ਪੱਕਣ ਤੀਕਰ ਇਸ ਵਿੱਚ ਪਾਣੀ ਖਲੋਤਾ ਰਹਿਣਾ ਚਾਹੀਦਾ ਹੈ। ਮੁੰਜੀ ਦੀ ਪਰਾਲੀ ਮਾਲ ਡੰਗਰ ਅਤੇ ਪੱਠਿਆਂ ਲਈ ਕੰਮ ਆਉਂਦੀ ਹੈ। ਪਰਾਲੀ ਦਾ ਗੁਤਾਵਾ ਵੀ ਬਣਾਇਆ ਜਾਂਦਾ ਹੈ ਅਤੇ ਪਰਾਲੀ ਪੈਕਿੰਗ ਦੇ ਕੰਮ ਵੀ ਆਉਂਦੀ ਹੈ। ਕਪਾਹ ਰੇਸ਼ੇਦਾਰ ਫਸਲ ਹੈ ਅਤੇ ਇਹਦਾ ਸ਼ੁਮਾਰ ਵੀ ਪੰਜਾਬ ਦੀਆਂ ਵੱਡੀਆਂ ਫਸਲਾਂ ਵਿੱਚ ਹੁੰਦਾ ਹੈ। ਕਪਾਹ ਦੀ ਵੀ ਹਰ ਸ਼ੈ ਇਨਸਾਨਾਂ ਅਤੇ ਜਾਨਵਰਾਂ ਦੇ ਕੰਮ ਆਉਂਦੀ ਹੈ। ਇਸ ਦੇ ਕੱਪੜੇ ਅਤੇ ਰੱਸੇ ਬਣਦੇ ਨੇ। ਬੀਜ ਦਾ ਤੇਲ ਖਾਣਿਆਂ ਵਿੱਚ ਇਸਤੇਮਾਲ ਹੁੰਦਾ ਹੈ। ਬੀਜ ਦੇ ਖੋਲ ਨੂੰ ਖਲ ਆਖਿਆ ਜਾਂਦਾ ਹੈ ਅਤੇ ਉਹ ਜਾਨਵਰਾਂ ਨੂੰ ਚਾਰੇ ਲਈ ਤੂੜੀ ਵਿੱਚ ਮਿਲਾ ਕੇ ਖਵਾਈ ਜਾਂਦੀ ਹੈ ਅਤੇ ਇਹਦੇ ਸੁੱਕੇ ਬੂਟੇ ਬਾਲਣ ਦੇ ਕੰਮ ਆਉਂਦੇ ਨੇ। ਕਪਾਹ ਛੱਟੇ ਨਾਲ ਵੀ ਬੀਜੀ ਜਾਂਦੀ ਹੈ ਅਤੇ ਨਾਲੀ ਨਾਲ ਵੀ। ਮੁਲਤਾਨ, ਬਹਾਵਲਪੁਰ, ਮੁਜ਼ੱਫਰਗੜ੍ਹ, ਸਾਹੀਵਾਲ, ਵਿਹਾੜੀ, ਰਹੀਮ ਯਾਰ ਖਾਨ, ਬਹਾਵਲ ਨਗਰ, ਖਾਨੇਵਾਲ ਦਾ ਇਲਾਕਾ ਕਪਾਹ ਦਾ ਇਲਾਕਾ ਹੈ। ਕਪਾਹ ਦਾ ਬੀਜ ਰਾਤ ਨੂੰ ਪਾਣੀ ਵਿੱਚ ਭਿਉਂ ਦਿੱਤਾ ਜਾਂਦਾ ਹੈ ਤਾਂ ਜੇ ਬੀਜ ਦਾ ਖੋਲ ਬੀਜਣ ਤੋਂ ਪਹਿਲਾਂ ਜ਼ਰਾ ਨਰਮ ਹੋ ਜਾਏ। ਮਾਲ ਡੰਗਰ ਲਈ ਮਕਈ ਵੀ ਕਪਾਹ ਵਿੱਚ ਬੀਜ ਦਿੱਤੀ ਜਾਂਦੀ ਹੈ। ਇਸ ਨੂੰ ਤਰੇੜਾ ਆਖਿਆ ਜਾਂਦਾ ਹੈ। ਘਰ ਦੇ ਕੱਪੜੇ, ਖੇਸ, ਚਾਦਰਾਂ, ਕਤਨ, ਤੁੰਬਣ ਅਤੇ ਬਿਸਤਰਿਆਂ ਲਈ ਦੇਸੀ ਕਪਾਹ ਬੜੀ ਪਸੰਦ ਕੀਤੀ ਜਾਂਦੀ ਹੈ। ਖਾਕੀ ਕਪਾਹ ਸਿਰਫ ਖੇਸਾਂ ਅਤੇ ਚਾਦਰਾਂ ਲਈ ਬੀਜੀ ਜਾਂਦੀ ਹੈ। ਗੁੜ, ਸ਼ੱਕਰ ਦੀਆਂ ਜ਼ਰੂਰਤਾਂ ਲਈ ਪੁਰਾਣੇ ਜ਼ਮਾਨੇ ਤੋਂ ਹੀ ਕਮਾਂਦ ਬੀਜਿਆ ਜਾ ਰਿਹਾ। ਕਮਾਂਦ ਦੇ ਸਮੇਂ ਲਾਏ ਜਾਂਦੇ ਨੇ। ਦੂਜੀਆਂ ਫਸਲਾਂ ਵਾਂਗੂ ਬਹੁਤੀ ਪੈਦਾਵਾਰ ਲਈ ਕਮਾਂਦ ਦੇ ਵੀ ਕਈ ਬੀਜ ਮਸ਼ਹੂਰ ਹੋਏ ਨੇ। ਕਮਾਦ ਦੇ ਸਮੇਂ 2-2, 3-3 ਫੁੱਟ ਦੇ ਫਾਸਲੇ 'ਤੇ ਲਾਏ ਜਾਂਦੇ ਨੇ। ਕਮਾਂਦ ਬਾਰੇ ਸਿਆਣਿਆਂ ਦਾ ਖਾਣ ਹੈ। ਕਮਾਂਦ ਲਾ ਫੱਗਣ ਵੇਖ ਕਮਾਂਦ ਦਾ ਫੱਬਣ, ਕਮਾਂਦ ਲਾ ਚੇਤਰ ਵੇਖ ਕਮਾਂਦ ਦਾ ਖੇਤਰ, ਕਮਾਂਦ ਲਾ ਵਿਸਾਖ ਰੱਖ ਹੱਲਾ ਦੀ ਆਸ, ਕਮਾਂਦ ਲਾ ਜੇਠ ਉੜ ਪਿਆ ਵੇਖ। ਮਕਈ, ਬਾਜਰਾ, ਤੋਰੀਆ, ਗਵਾਰਾ, ਦਾਲਾਂ ਅਤੇ ਉਹ ਫਸਲਾਂ ਨੇ ਜਿਹੜੀਆਂ ਥੋੜ੍ਹੀਆਂ ਬੀਜੀਆਂ ਜਾਂਦੀਆਂ ਨੇ। ਉਹਨਾਂ ਦਾ ਤਫਸੀਲੀ ਜ਼ਿਕਰ ਇੱਥੇ ਮੁਮਕਿਨ ਨਹੀਂ। ਸਰਕਾਰੀ ਤੌਰ 'ਤੇ ਪੰਜਾਬ ਦੀਆਂ ਫਸਲਾਂ ਨੂੰ 2 ਮੌਸਮਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਰੱਬੀ ਯਾਨੀ ਹਾੜ੍ਹੀ ਅਤੇ ਦੂਜੀ ਖਰੀਫ ਯਾਨੀ ਸਾਉਣੀ ਦੀਆਂ ਫਸਲਾਂ ਨੇ। ਅੱਜ ਕੱਲ੍ਹ ਬਾਗਬਾਨੀ, ਪੋਲਟਰੀ ਫਾਰਮ, ਗੋਲਡ ਫਾਰਮ, ਡੇਅਰੀ ਫਾਰਮ, ਸਟੱਡ ਫਾਰਮ, ਡਕ ਫਾਰਮ, ਫਿਸ਼ ਫਾਰਮ, ਸ਼ਹਿਦ ਦੀਆਂ ਮੱਖੀਆਂ ਅਤੇ ਰੇਸ਼ਮ ਦੇ ਕੀੜੇ ਪਾਲਣਾ ਵੀ ਜ਼ਰਾਅਤ ਵਿੱਚ ਸ਼ਾਮਲ ਹੈ। ਪੰਜਾਬ ਦੀਆਂ ਫਸਲਾਂ ਦੀ ਇੱਕ ਹੋਰ ਤਰੀਕੇ ਨਾਲ ਵੀ ਵੰਡ ਕੀਤੀ ਜਾਂਦੀ ਹੈ। ਇਸ ਵੰਡ ਮੁਜਬ ਇੱਕ ਅਨਾਜ ਯਾਨੀ ਸਿੱਟਿਆਂ ਵਾਲੀਆਂ ਫਸਲਾਂ ਨੇ। ਕਣਕ, ਮਕਈ, ਬਾਜਰਾ, ਮੁੰਜੀ, ਸਵਾਂਗ, ਕੰਗੀ ਵਗੈਰਾ। ਦੂਜੀਆਂ ਫਲੀਦਾਰ ਯਾਨੀ ਰੋਗਨ ਵਾਲੀਆਂ ਫਸਲਾਂ ਨੇ। ਤੋਰੀਆ, ਮੂੰਗਫਲੀ, ਸਰ੍ਹੋਂ, ਰਾਈ, ਤਾਰਾ ਮੀਰਾ, ਗਵਾਰਾ, ਤਿਲ ਅਤੇ ਅਲਸੀ ਨੇ। ਪਰ ਸੂਰਜਮੁਖੀ, ਸੋਇਆਬੀਨ, ਬਨੋਲੇ, ਮਕਈ, ਤੋਰੀਆ ਅਤੇ ਸਰ੍ਹੋਂ ਦੇ ਤੇਲ ਅੱਜ ਕੱਲ੍ਹ ਆਮ ਤੌਰ 'ਤੇ ਖਾਣਿਆਂ ਵਿੱਚ ਇਸਤੇਮਾਲ ਹੋ ਰਹੇ ਨੇ। ਤੀਜੀਆਂ ਰੇਸ਼ੇਦਾਰ ਯਾਨੀ ਧਾਗੇ ਵਾਲੀਆਂ ਫਸਲਾਂ ਨੇ। ਇਹਨਾਂ ਵਿੱਚ ਕਪਾਹ, ਸਿੰਡ, ਸੈਂਕੜਾ ਅਤੇ ਪਟਸਨ ਦਾ ਜ਼ਿਕਰ ਕੀਤਾ ਜਾਂਦਾ ਹੈ। ਦਾਲਾਂ
ਵੀ ਫਲੀਦਾਰ ਫਸਲਾਂ ਵਿੱਚ ਸ਼ਾਮਲ ਨੇ, ਪਰ ਇਹ ਰੋਗਨਦਾਰ ਨਹੀਂ ਹੁੰਦੀਆਂ। ਜ਼ਰਾਅਤ ਦਾ ਤੀਜਾ ਤੇ ਵੱਡਾ ਜੁਜ਼ ਅਫਰਾਦੀ ਕੂਵਤ ਹੈ। ਵਾਈ-ਬੀਜੀ ਦੇ ਕੰਮ ਲਈ ਜਿੰਨੇ ਜੀਅ ਹੋਣ ਥੋੜ੍ਹੇ ਨੇ। ਇਸ ਪੇਸ਼ੇ ਵਿੱਚ ਅਫਰਾਦੀ ਕੂਵਤ ਨੂੰ ਬੜੀ ਅਹਿਮੀਅਤ ਹਾਸਲ ਹੈ। ਹਲ ਪੰਜਾਲੀ ਦੇ ਜ਼ਰੀਏ ਜਾਨਵਰਾਂ ਦਾ ਜ਼ਰਾਅਤ ਲਈ ਇਸਤੇਮਾਲ ਵੀ ਅਫਰਾਦੀ ਕੂਵਤ ਵਿੱਚ ਵਾਧੇ ਦਾ ਮੂਜਬ ਹੈ। ਸਾਡੇ 3 ਤਬਕੇ ਜ਼ਰਾਅਤ ਦੇ ਪੇਸ਼ੇ ਨਾਲ ਤਾਲੁਕ ਰੱਖਦੇ ਨੇ। ਇੱਕ ਵੱਡੇ ਜਗੀਰਦਾਰ ਤੇ ਜ਼ਿਮੀਂਦਾਰ, ਦੂਜੇ ਦਰਮਿਆਨੇ ਤੇ ਛੋਟੇ ਦਰਜੇ ਦੇ ਜ਼ਿਮੀਂਦਾਰ, ਤੀਜੇ ਮਜ਼ਾਰੇ ਰਾਹਕ ਤੇ ਹਾਰੀ। ਪਰ ਦਰਮਿਆਨੇ ਦਰਜੇ ਦੇ ਜ਼ਿਮੀਂਦਾਰ ਤੇ ਮਜ਼ਾਰੇ ਜ਼ਰਾਅਤ ਵਿੱਚ ਮਰਕਜ਼ੀ ਕਿਰਦਾਰ ਅਦਾ ਕਰ ਰਹੇ ਨੇ। ਇੱਕ ਜ਼ਮਾਨੇ ਵਿੱਚ ਜ਼ਰਾਅਤ ਲਈ ਬਹੁਤ ਬੰਦਿਆਂ ਦੀ ਜ਼ਰੂਰਤ ਹੁੰਦੀ ਸੀ। ਘਰ ਵਿੱਚ ਜਿੰਨੇ ਜੀਅ ਬਹੁਤੇ ਹੁੰਦੇ ਸਨ ਓਨੀ ਖੁਸ਼ਹਾਲੀ ਜ਼ਿਆਦਾ ਹੁੰਦੀ ਸੀ। ਪਰ ਜਿਸ ਘਰ ਵਿੱਚ ਮਰਦ ਘੱਟ ਹੁੰਦੇ ਉਸ ਘਰ ਦੀਆਂ ਔਰਤਾਂ ਨੂੰ ਵੀ ਖੇਤਾਂ ਵਿੱਚ ਕੰਮ ਕਰਨੇ ਪੈਂਦੇ ਸਨ। ਪੱਠੇ ਵੱਢਣੇ, ਕੁਤਰਨੇ ਆਮ ਤੌਰ 'ਤੇ ਸਵਾਣੀਆਂ ਦੇ ਜ਼ਿੰਮੇ ਹੁੰਦਾ ਸੀ। ਉਹ ਮਰਦਾਂ ਪਿੱਛੇ ਸਵੇਰੇ ਲੱਸੀ ਪਰਾਠੇ, ਫਿਰ ਸ਼ਿਕਰ ਦੁਪਹਿਰ ਭੱਤਾ ਲੈ ਕੇ ਅੱਪੜ ਜਾਂਦੀਆਂ। ਮਰਦ ਭਾਵੇਂ ਹੱਲਾਂ ਪਿੱਛੇ ਹੋਣ ਜਾਂ ਜੰਗਲ ਬੇਲੇ ਮਾਲ ਡੰਗਰਾਂ ਪਿੱਛੇ, ਉਹਨਾਂ ਨੂੰ ਰੋਟੀ ਪਾਣੀ ਸਵਾਣੀਆਂ ਹੀ ਪਹੁੰਚਾਉਂਦੀਆਂ ਸਨ। ਹੁਣ ਜ਼ਰਾਅਤ ਨੇ ਇੱਕ ਜਦੀਦ ਸਾਇੰਸ ਦੀ ਹੈਸੀਅਤ ਅਖਤਿਆਰ ਕਰ ਲਈ ਹੈ। ਪਿਛਲੇ ਕਈ ਵਰ੍ਹਿਆਂ ਤੋਂ ਫਸਲਾਂ ਦੀ ਬਿਜਾਈ ਲਈ ਰਕਬਾ ਮੁਤਵਾਤਰ ਵੱਧ ਰਿਹਾ ਹੈ। ਕੱਚੀਆਂ, ਰੋਈਆਂ ਤੇ ਸੀਮ ਥੋਰ ਵਾਲੀਆਂ ਬੇਸ਼ੁਮਾਰ ਜ਼ਮੀਨਾਂ ਆਬਾਦ ਹੋ ਗਈਆਂ ਨੇ ਤੇ ਫੀ ਏਕੜ ਪੈਦਾਵਾਰ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰੀ 1950 ਦੇ ਦਹਾਕੇ ਵਿੱਚ ਟਰੈਕਟਰ ਆਉਣੇ ਸ਼ੁਰੂ ਹੋ ਗਏ। ਜ਼ਮੀਨਾਂ ਵਾਹਣ ਬੀਜਣ ਲਈ ਟਰੈਕਟਰਾਂ ਨੇ ਬੜੀਆਂ ਸਹੂਲਤਾਂ ਪੈਦਾ ਕਰ ਦਿੱਤੀਆਂ। ਟਰੈਕਟਰ ਸਖਤ ਤੋਂ ਸਖਤ ਜ਼ਮੀਨ ਵਾਹੁੰਦੇ, ਕਰਾਹ ਤੇ ਸੁਹਾਗਾ ਵੀ ਮਾਰਦੇ ਨੇ। ਟਰੈਕਟਰ ਨਾਲ ਕਈ ਕਿਸਮ ਦੀਆਂ ਹੱਲਾਂ ਚਲਾਈਆਂ ਜਾਂਦੀਆਂ ਨੇ। ਜ਼ਰਾਅਤ ਵਿੱਚ ਮਸ਼ੀਨਾਂ ਦਾ ਇਸਤੇਮਾਲ ਇੱਕ ਬਹੁਤ ਵੱਡਾ ਇਨਕਲਾਬ ਹੈ। ਇਹ ਸਾਡਾ ਰਾਬਤਾ ਨੰਬਰ ਹੈ। ਮਾਨ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸਾਡਾ ਮਕਸਦ ਪੰਜਾਬੀ ਪੜ੍ਹਨ ਵਾਲਿਆਂ ਲਈ ਆਸਾਨੀ